ਤੁਸੀਂ ਆਵਾਜ਼ਾਂ ਜ਼ਰਾ ਸੁਣਿਓ। ਇਹਦਾ ਮੇਨ ਦਰਵਾਜ਼ਾ ਤੇ ਇਹਦਾ ਨਾਮ ਜਿਹੜਾ ਬਾਬੁਲ ਕਬੀਰ ਆ। ਹਾਂ, ਇਹਦੇ ਚ 3000 ਲੋਕ ਜਿਹੜੇ ਅੱਜ ਵੀ ਆਬਾਦ ਨੇ ਸ਼ਹਿਰ ਦੇ ਵਿੱਚ। ਆਂਦੇ ਵੀ ਇਹਦਾ ਬਹੁਤ ਹੀ ਖੂਬਸੂਰਤ ਤੰਗ ਤੇ ਸੋਹਣੀਆਂ ਗਲੀਆਂ, ਇੱਕੋ ਜਿਹਾ ਜਿਵੇਂ ਵੇਖੋ ਪੇਂਟ ਨੀਲਾ ਚਿੱਟਾ, ਬਹੁਤ ਜਗ੍ਹਾ ਤੇ ਨੀਲਾ ਕੀਤਾ, ਬਹੁਤ ਜਗ੍ਹਾ ਤੇ ਚਿੱਟਾ ਕੀਤਾ ਪੇਂਟ। ਅੱਜ ਦੀ ਖੂਬਸੂਰਤੀ ਜਿਹੜੀ ਬਰਕਰਾਰ ਹੈ। ਆਂਦੇ ਜਿਹੜਾ ਕਸਬਾ ਜਿਹੜਾ ਨਾ, ਇਹਦੇ ਵਿੱਚ ਇੱਕ ਅੰਦਲਸੀ ਬਾਗ ਬਣਾਇਆ ਗਿਆ ਸੀ 20ਵੀਂ ਸਦੀ 'ਚ। ਉਹ ਜਦੋਂ ਅੰਦਰਲਸ ਆਏ ਸਨ ਉਹਨਾਂ ਨੇ ਤਮੀਰ ਕੀਤਾ ਸੀ। ਨਾਲ ਮੈਂ ਕਿਹਾ ਵੀ ਟਰਾਈ ਕਰੀ ਚਲੀਏ ਇਹਨਾਂ ਦਾ ਕਿ ਕਿਸ ਤਰ੍ਹਾਂ ਦੀਆਂ ਚੀਜ਼ਾਂ ਨੇ ਇਹਨਾਂ ਦੀ ਫੂਡ ਸਟਰੀਟ 'ਤੇ। ਲੋਕਲ ਡਿਸ਼ਿਜ਼ ਜਿਹੜੀਆਂ ਨੇ, ਲੋਕਲ ਇਹਨਾਂ ਦਾ ਕਿਸ ਤਰ੍ਹਾਂ ਦਾ ਸਮਾਨ ਹੈ, ਇਹ ਮੈਂ ਰਕਸ਼ੇ 'ਤੇ ਬਹਿ ਕੇ ਚੈੱਕ ਕਰਦਾ ਵੀਡੀਓ। ਅਸਲਾਮ ਵਾਲੇਕੁਮ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ। ਮੈਂ ਨਾਸਰ ਢਿੱਲੋਂ, ਤੁਸੀਂ ਜੁੜ ਗਏ ਹੋ ਅੱਜ ਦੇ ਨਵੇਂ ਵਲੌਗ ਦੇ ਵਿੱਚ। ਮੈਂ ਇਸ ਵੇਲੇ ਰਬਾਤ ਸ਼ਹਿਰ ਦੇ ਵਿੱਚ ਫਿਰਦਾ ਪਿਆ। ਰਬਾਤ ਜਿਹੜਾ ਕੈਪੀਟਲ ਆ ਦਾਰੁਲ ਖਿਲਾਫਾ ਮਰਾਕਸ਼ ਦਾ, ਮੋਰੋਕੋ ਉਹਦਾ ਦਾਰੁਲ ਖਿਲਾਫਾ। ਇਸ ਵੇਲੇ ਅਸੀਂ ਉਹਦੇ ਸਮਝ ਲਓ ਕਿ ਪੁਰਾਣਾ ਜਿਹੜਾ ਉਹਦਾ ਏਰੀਆ ਉੱਥੇ ਫਿਰਨੇ। ਇਹਦੀ ਬੁਨਿਆਦ ਜਿਹੜੀ ਆ 12ਵੀਂ ਸਦੀ 'ਚ ਰੱਖੀ ਗਈ ਸੀ। 12ਵੀਂ ਸਦੀ 'ਚ ਇਹਦੀ ਬੁਨਿਆਦ ਰੱਖੀ ਗਈ ਸੀ। ਅਲਮੋਹਦ ਸਲਤਨਤ ਜਿਹੜੀ ਨੇ ਸੀ, ਉਦੋਂ 12ਵੀਂ ਸਦੀ 'ਚ ਉਹਨਾਂ ਨੇ ਇਹਦਾ ਨੀਂਹ ਪੱਥਰ ਰੱਖਿਆ। ਸੋ ਅੰਦਰ ਇਹਦੇ ਕੀ ਆ, ਬਹੁਤ ਕੁਝ ਵੇਖਣ ਵਾਲਾ। ਜਿਹੜੇ ਇਹਨਾਂ ਦੇ ਖਲੀਫਾ ਨੇ ਉਹਨਾਂ ਦੇ ਮਿਊਜ਼ੀਅਮ ਬਣੇ ਨੇ, ਕੁਝ ਪੁਰਾਣੇ ਕਿਲੇ ਬਣੇ ਨੇ। ਉਹ ਕਿਲੇ ਆ ਪਿੱਛੇ ਮੇਰੇ ਵਾਲ ਤੁਹਾਨੂੰ ਨਜ਼ਰ ਆਉਂਦੀ ਹੋਗੀ। ਤੇ ਉਹ ਕਿਲੇ ਨੇ ਜਦੋਂ ਇੱਥੇ ਉਹਨਾਂ ਨੇ ਆ ਕੇ ਆਬਾਦ ਕੀਤਾ ਸ਼ਹਿਰ ਨੂੰ, ਉਦੋਂ ਇਹ ਕਿਲੇ ਬਣਾਏ ਸੀ। ਜਿਵੇਂ ਤੁਹਾਨੂੰ ਪਤਾ ਹੀ ਆ, ਪਹਿਲਾਂ ਕਿਲਿਆਂ ਦਾ ਚੱਲਦਾ ਹੁੰਦਾ ਸੀ। ਤੇ ਹੋਰ ਇਸ ਤੋਂ ਹਟ ਕੇ ਇਸ ਸ਼ਹਿਰ ਦੀ ਜਿਹੜੀ ਪਬਲਿਕ ਟਰਾਂਸਪੋਰਟ ਏਡੀ ਤਗੜੀ ਆ, ਮੈਂ ਤੁਹਾਨੂੰ ਅੱਗੇ ਵੀ ਦੱਸਦਾ ਆ ਵੀ ਹਰ ਪਾਸੇ ਨੂੰ, ਹਰ ਟੂਰਿਸਟ ਪਲੇਸ ਨੂੰ, ਜਿੱਧਰ ਨੂੰ ਵੀ ਤੁਸੀਂ ਚਲੇ ਜਾਂਦੇ ਜੇ ਪੂਰੇ ਸ਼ਹਿਰ ਦੇ ਵਿੱਚ, ਤੁਹਾਨੂੰ ਹਰ ਪਾਸੇ ਟ੍ਰੈਮ ਲੱਭ ਜੂਗੀ। ਟੈਕਸੀਆਂ ਵੀ ਹੈ ਨੇ, ਲੇਕਿਨ ਜਿਹੜੀਆਂ ਨੇ ਟ੍ਰੇਨਾਂ ਟ੍ਰੈਮ ਨੇ ਉਹ ਇਲੈਕਟ੍ਰਿਕ ਨੇ। ਜਿੰਨੇ ਵੀ ਟੂਰਿਸਟ ਸਪੌਟ ਨੇ ਉਹਨਾਂ ਨੂੰ ਲੈ ਕੇ ਜਾਂ ਇਨ ਸਿਟੀ ਸਾਰੇ ਪਾਸੇ, ਮਤਲਬ ਹਰ ਪਾਸੇ ਇਹਨਾਂ ਦੀ ਟ੍ਰੈਮ ਜਾਂਦੀ ਹੈ। ਹਰ 2 ਮਿੰਟ ਬਾਅਦ 3 ਮਿੰਟ ਬਾਅਦ। ਅਸੀਂ ਇਸ ਵੇਲੇ ਇਹ ਪਾਰਕ ਆ ਨੌਰਜ਼ ਬੱਟ ਪਾਰਕ, ਉੱਥੇ ਉਹ ਸਾਹਮਣੇ ਗੱਡੀ ਪਾਰਕ ਕੀਤੀ ਹੈ ਮੈਂ, ਤੇ ਮੈਂ ਅੰਦਰ ਚੱਲਾਂ ਵੇਖਣ ਵਾਸਤੇ। ਤੇ ਮੈਂ ਨਾਲ ਤੁਹਾਨੂੰ ਮੈਂ ਕਿਹਾ ਟ੍ਰੈਮ ਦਾ ਦੱਸਣ ਡਿਆ ਸਾਂ, ਵੇਖ ਲਓ ਹੁਣ ਇੱਕ ਗਈ ਆ ਤੇ ਦੂਜੀ ਆ ਗਈ ਆ। ਮਤਲਬ ਇਹ ਇੱਥੋਂ ਦੀਆਂ ਬਹੁਤ ਮਸ਼ਹੂਰ ਨੇ, ਫੇਮਸ ਨੇ, ਵੀ ਥੋੜ੍ਹੇ ਪੈਸਿਆਂ ਦੇ ਵਿੱਚ ਤੁਸੀਂ ਸਾਰਾ ਸ਼ਹਿਰ ਘੁੰਮ ਸਕਦੇ ਆ। ਜਿਹੜੇ ਦਰਵਾਜ਼ੇ ਬਣਨ ਲੱਗਾ, ਇਹ ਜਿਹੜਾ ਇਹਨਾਂ ਦਾ ਓਲਡ ਮਦੀਨਾ ਸਾਦੇ ਵੀ ਪੁਰਾਣਾ ਜਿਹੜਾ ਏਰੀਆ ਵਾ ਇਹਨਾਂ ਦਾ, ਤੋੜੋ ਤੋੜ ਇੱਕ ਕਿਲੇ ਦੀ ਦੀਵਾਰ ਹੈ 4 ਸਵੇਰੇ। ਸੋ ਇਹਦੇ ਅੰਦਰ ਪੁਰਾਣਾ ਸਾਰਾ ਸ਼ਹਿਰ ਉਹ ਵਸਿਆ। ਤੇ ਇਸ ਸ਼ਹਿਰ ਤੋਂ ਪਾਰ ਜਾ ਕੇ ਇੱਕ ਪੁਰਾਣਾ ਪਿੰਡ ਆ, ਉਹਨੂੰ ਕੀ ਸਾਦੇ, ਉਹਦਾ ਮੈਂ ਸਕਰੀਨ ਸ਼ਾਟ ਲਿਆ ਸੀ ਕਿਉਂਕਿ ਨਾਵਾਂ ਦਾ ਥੋੜ੍ਹਾ ਜਿਹਾ ਫਰਕ ਪੈਂਦਾ ਵਾ, ਵੀ ਮਤਲਬ ਉਹ ਪਤਾ ਨਹੀਂ ਲੱਗਦਾ ਮੈਨੂੰ ਵੀ ਉਹ ਪ੍ਰੋਨਾਊਂਸ ਕਰਨਾ ਥੋੜ੍ਹੇ ਜਿਹੇ ਔਖੇ ਹੁੰਦੇ। ਅੰਦਰ ਸਰਕਾਰੀ ਤੌਰ ਤੇ ਇਹਨਾਂ ਨੂੰ ਇੰਤਬਾਹ ਆ ਵੀ ਤੁਸੀਂ ਇਸ ਤਰ੍ਹਾਂ ਦੀਆਂ ਕਰਕੇ ਦੁਕਾਨਾਂ ਦੀ ਲੋਕੈਲਿਟੀ ਇਸ ਤਰ੍ਹਾਂ ਹੋਣੀ ਚਾਹੀਦੀ ਆ। ਉੱਤੋਂ ਸਾਰੀ ਦੀ ਸਾਰੀ ਜਿਹੜੀ ਆ ਇਹਨਾਂ ਛੱਤ ਪਾਈ ਹੈ, ਤੇ ਸਾਈਡਾਂ ਤੇ ਛੋਟੀਆਂ ਛੋਟੀਆਂ ਦੁਕਾਨਾਂ, ਘਰ ਤੇ ਮਹੱਲੇ ਆ। ਇੱਧਰ ਛੋਟੇ ਛੋਟੇ ਜਿਊਲਰੀ ਸ਼ਾਪ ਆ। ਆਹ ਜੁੱਤੀਆਂ ਇੱਥੇ ਮੈਂ ਬਹੁਤ ਵੇਖੀਆਂ, ਜਿਵੇਂ ਆਪਣੇ ਖੁੱਸੇ ਨਹੀਂ ਹੁੰਦੇ ਉਸ ਤਰ੍ਹਾਂ ਦੀਆਂ, ਕੁਛ ਨੋਕਦਾਰ ਦੀਆਂ ਨਾ, ਨੋਕ ਵਾਲੀਆਂ ਜੁੱਤੀਆਂ। ਬਣਾਏ ਕੋਈ ਸਵੀਨੀਅਰ ਸ਼ਾਪ ਟਾਈਪ ਕੋਈ ਇਸ ਤਰ੍ਹਾਂ ਦੀ। ਲੋਕ ਆ ਕੇ ਫੇਸਾਂ ਇੱਥੇ ਫੋਟੋਜ਼ ਵਗੈਰਾ ਬਣਾਉਂਦੇ ਨੇ। ਗਲੀਆਂ ਬੜੀਆਂ ਸੋਹਣੀਆਂ ਖੂਬਸੂਰਤ ਇਹਨਾਂ ਵੀ ਸਜਾਈਆਂ। ਜਿਵੇਂ ਉੱਥੇ ਬਲੂ ਸਿਟੀ ਵੇਖਦੇ ਆ ਕਿ ਬਲੂ ਰੰਗ ਜਿਹੜਾ ਇੱਥੇ ਬਹੁਤ ਯੂਜ਼ ਕਰਦੇ ਆ ਆਪਣੇ ਘਰਾਂ ਦੇ ਬਾਹਰ ਵੀ, ਗਲੀਆਂ 'ਚ ਵੀ। ਇਹ ਮੈਂ ਕਿਸੇ ਨੇ ਇੱਥੇ ਪੁੱਛਿਆ, ਆਂਦੇ ਵੀ ਜਿਹੜੀ ਗਲੀ ਇਹਨੂੰ ਸੂਕ ਸਬਾਤ ਕਹਿੰਦੇ ਆ, ਮਤਲਬ ਵੀ ਗੋਰੀ ਜੁੱਤੀ ਲੈਣ ਦੀ ਇੱਥੋਂ ਦੀਆਂ ਟਰਡੀਸ਼ਨਲ ਜਿਹੜੀਆਂ ਜੁੱਤੀਆਂ ਨੇ ਉਹਦੀ ਇਹ ਪੂਰੀ ਦੀ ਪੂਰੀ ਮਾਰਕੀਟ ਆ। ਤੇ ਆਂਦੇ ਵੀ ਪੁਰਾਣੀ ਆ, ਜਦੋਂ ਦਾ ਬਣਿਆ ਇਹ ਉਦੋਂ ਦੀ ਇਹ ਪੁਰਾਣੀ ਮਾਰਕੀਟ। ਇੱਥੇ ਅਸੀਂ ਪਹਿਲਾਂ ਦੁਕਾਨਾਂ ਹੋਰ ਤਰ੍ਹਾਂ ਦੀਆਂ ਹੋਣਗੀਆਂ, ਹੁਣ ਜ਼ਰਾ ਨਾ ਡਿਜ਼ਾਈਨ ਵਾਲੀਆਂ ਕਰਤੀਆਂ। ਅਲਮੋਹਦ ਸਲਤਨਤ ਦਾ ਜਿਹੜਾ ਖਲੀਫਾ ਸੀ ਨਾ, ਅਬਦੁਲ ਮੋਮਨ, ਉਹਨੇ ਆਂਦੇ ਇਸ ਕਿਲੇ ਨੂੰ ਬਣਵਾਇਆ ਸੀ। ਇਸ ਜਿਹੜਾ ਪੂਰਾ ਹੁਣ ਸ਼ਹਿਰ ਆਪਾਂ ਵੇਖਣ ਡਏ ਆ ਇਸ ਕੈਮਰੇ ਦੀ ਅੱਖ ਨਾਲ। ਤੇ ਇਹਦੇ ਵਿੱਚ ਉਹਨਾਂ ਨੇ ਆਪਣੀ ਫੌਜ ਵਾਸਤੇ, ਮਤਲਬ ਜਿਹੜੇ ਉਦੋਂ ਦੀ ਉਹਦੀ ਫੌਜ ਸੀ, ਉਹਨਾਂ ਵਾਸਤੇ ਕਿਲਾ ਬਣਵਾਇਆ ਸੀ ਵੀ ਸਿਕਿਉਰਿਟੀ ਨੂੰ ਮੁੱਖ ਰੱਖਦਿਆਂ। ਵੀ ਆਮ ਆਵਾਮ ਦਾ, ਬਾਦਸ਼ਾਹਾਂ ਦਾ ਕਿਲਾ ਹੋਰ ਸੀ, ਲੇਕਿਨ ਇਹ ਸਿਰਫ ਆਂਦੇ ਫੌਜ ਵਾਸਤੇ ਕਿਲਾ ਸੀ। ਤੇ ਇਹਦਾ ਨਾਂ ਸੀ
ਰਬਾਤੁਲ ਫਤਹ ਰਬਾਤੁਲ ਫਤਹ ਦਾ ਮਤਲਬ ਵੀ ਫਤਹ ਦਾ ਕਿਲਾ। ਸੋ ਉੱਥੋਂ ਹੀ ਇਹਦਾ ਨਾਂ ਰਬਾਤ ਸ਼ਹਿਰ ਦਾ ਪੈ ਗਿਆ। ਸੋ ਹੁਣ ਵੀ ਅੱਜ ਮੋਰੋਕੋ ਦਾ ਜਿਹੜਾ ਇਹ ਦਾਰੁਲ ਖਿਲਾਫਾ ਕੈਪੀਟਲ ਹੈ। ਇੱਧਰ ਇੱਥੋਂ ਦੇ ਜਿਹੜੇ ਮੈਂ ਟੇਸਟ ਕਰਦਾ ਆ ਵੀ ਇੱਥੋਂ ਦਾ ਫੂਡ ਐਡਾ ਡਿਲੀਸ਼ੀਅਸ, ਐਡਾ ਵਧੀਆ ਵੀ ਕਿਆ ਬਾਤਾਂ, ਕਮਾਲ ਦਾ ਇੱਥੋਂ ਦਾ ਫਰੂਟ ਆ। ਮੈਂ ਉਹਦੀਆਂ ਤਾਰੀਫਾਂ ਕਰੀ ਜਾਣ ਡਿਆ ਹੁੰਦਾ ਕਿਉਂਕਿ ਹੈ ਵਧੀਆ। ਇੱਧਰ ਦੋਸਤ ਪੰਨੀ ਲਾਉਣ ਡੇ ਦੋਵੇਂ, ਤੇ ਇਹ ਛੋਟੀਆਂ ਛੋਟੀਆਂ ਦੁਕਾਨਾਂ, ਆ ਮੈਨੂੰ ਲੱਗਦਾ ਗੋਲਿਆਂ ਵਾਲੀ ਦੁਕਾਨ ਹੈ ਕਾਫੀ। ਇਹਦੇ ਛੋਟੇ ਛੋਟੇ ਜਿਹੜੇ ਨਾ ਸਾਰੇ ਸਟਾਲ ਲੱਗੇ। ਉਹ ਸਾਹਮਣੇ ਇਹ ਸਮੁੰਦਰ ਆ ਜਾਂਦਾ। ਇਹ ਪੁਰਾਣੀ ਗਲੀ ਜਿੱਥੇ ਆਪਾਂ ਇਸ ਵੇਲੇ ਜਾਣ ਡੇ। ਉਹ ਸਾਹਮਣੇ ਗਲੀ ਸਾਰੀ ਮੈਂ ਪੈਦਲ ਇਹਦਾ ਟੂਰ ਕੱਢਿਆ 5-7 ਮਿੰਟਾਂ 'ਚ। ਉਹ ਸਾਹਮਣੇ ਨਾ ਕਸਬਾ ਅਲ ਕੁਦਿਆਸ ਆ। ਕਸਬਾ ਇੱਥੇ ਵੀ ਸੱਦਦੇ ਆ। ਕਸਬਾ ਜਿਵੇਂ ਤੁਹਾਨੂੰ ਪਤਾ ਵੀ ਲਫ਼ਜ਼ ਜਿਹੜਾ ਫਾਰਸੀ ਦਾ ਆਈ ਥਿੰਕ, ਤੇ ਪੰਜਾਬੀ 'ਚ ਆਪਾਂ ਪਿੰਡ ਕਹਿੰਦੇ ਆ, ਇੰਗਲਿਸ਼ 'ਚ ਵਿਲੇਜ ਕਹਿੰਦੇ। ਇਹਨਾਂ ਦਾ ਕਸਬਾ ਅਲ ਕੁਦਿਆਸ ਪੁਰਾਣਾ ਜਿਹੜਾ ਤਾਰੀਖੀ ਪਿੰਡ ਹੈ। ਇਹ ਤਾਂ ਫੌਜੀਆਂ ਦਾ ਅੱਡਾ ਸੀ, ਏਰੀਆ ਸੀ, ਲੇਕਿਨ ਉਹ ਜਿਹੜਾ ਪਿੰਡ ਆ। ਮੈਂ ਉੱਥੋਂ ਨਿਕਲਿਆ ਉੱਧਰੋਂ ਤੇ ਇਹ ਅੱਗੇ ਜਾ ਰਿਹਾ, ਤੇ ਆਹ ਵੇਖੋ ਜਿਹੜੀਆਂ ਚਟਾਨਾਂ ਨੇ ਨਾ ਮਤਲਬ ਵੀ ਵੱਡੀਆਂ, ਉਹਨਾਂ ਦੇ ਉੱਤੇ ਸਾਰੇ ਦਾ ਸਾਰਾ ਕਿਲਾ ਬਣਾਇਆ। ਤੇ ਇਹਦਾ ਦਾਇਰਾ ਬਹੁਤ ਵੱਡਾ, ਮਤਲਬ ਬਹੁਤ ਲੰਮਾ ਚੌੜਾ ਏਰੀਆ ਦਾ। ਆ ਜਿੱਥੇ ਮੈਂ ਘੁੰਮਣ ਡਿਆ ਇਹਦੇ ਆਲ ਦੁਆਲ ਇਹ ਅੱਜ ਵੀ ਕੰਧਾਂ ਜਿਹੜੀਆਂ ਉਦੋਂ ਦੀਆਂ ਬਣੀਆਂ 12ਵੀਂ ਸਦੀ ਦੀਆਂ ਹਜੇ ਤੱਕ ਕਾਇਮੋ ਦਾਇਮ ਨੇ। ਕਿੱਡੀਆਂ ਵੱਡੀਆਂ ਉਹਨਾਂ ਦੀਆਂ ਸਿਹੜਾਂ ਜੀਆਂ ਰੱਖੀਆਂ ਉਹਨਾਂ ਨੇ। ਟੂਰਿਸਟ ਅਟਰੈਕਸ਼ਨ ਨੂੰ ਮੱਦੇਨਜ਼ਰ ਰੱਖਦੇ ਆ ਵੀ ਟੂਰਿਸਟ ਜਿਹੜੇ ਆਉਂਦੇ ਨੇ ਵੇਖਣਾ ਕੀ ਪਸੰਦ ਕਰਦੇ ਨੇ। ਉਹਨਾਂ ਜਿਹੜਾ ਪੁਰਾਣਾ ਆਪਣਾ ਆਰਕੀਟੈਕਚਰ ਆ, ਪੁਰਾਣੀਆਂ ਚੀਜ਼ਾਂ ਨੇ, ਉਹਨਾਂ ਨੂੰ ਪ੍ਰੀਜ਼ਰਵ ਕੀਤਾ ਵੀ ਜਿਹਦੇ ਨਾਲ ਲੋਕ ਜਿਹੜੇ ਆ ਅਟਰੈਕਟ ਹੋਣ ਦੇ ਇੱਥੇ ਆਉਣ। ਟੂਰਿਸਟ ਉਹੀ ਗੱਲ ਹੈ ਵੀ ਟੂਰਿਸਟ ਆਉਂਦੇ ਵੀ ਬਹੁਤ ਆ ਇੱਥੇ। ਆ ਕੋਈ ਕਲੀਨ ਸ਼ਾਪ ਬਣਾਈ, ਕਲੀਨ ਵਾਲੀਆਂ ਇੱਥੋਂ ਦੀਆਂ ਪੁਰਾਣੇ ਦਰਵਾਜ਼ੇ ਵੀ ਰੱਖੇ। ਇਹ ਕਿਲਾ ਨਜ਼ਰ ਆ ਰਿਹਾ, ਇਹਦਾ ਨਾਮ ਹੈ ਕਸਬਾ ਉਦਾਇਆ। ਕਸਬਾ ਉਦਾਇਆ ਜਿਵੇਂ ਮੈਂ ਤੁਹਾਨੂੰ ਅੱਗੇ ਦੱਸਿਆ ਸੀ ਵੀ ਇਹਦੀ ਜਿਹੜਾ ਇਹ ਸ਼ਹਿਰ ਆ ਉਹ 12ਵੀਂ ਸਦੀ ਦਾ, ਲੇਕਿਨ ਆਹ ਜਿਹੜਾ ਕਸਬਾ ਇਹ ਉਦਾਇਆ ਕਬੀਲੇ ਦਾ ਕਸਬਾ ਜਿਹੜਾ 11ਵੀਂ ਸਦੀ ਦੇ ਵਿੱਚ ਇਹਨਾਂ ਨੇ ਤਾਮੀਰ ਕੀਤਾ ਸੀ। ਉਹ ਸਾਹਮਣੇ ਬੜਾ ਖੂਬਸੂਰਤ ਗੇਟ ਆ। ਤੇ ਇਹ ਕਸਬਾ ਜਿਹੜਾ ਕਹਿੰਦੇ ਵੀ ਜਿਹੜੇ ਬਹਿਰੀ ਕਜ਼ਾਕ ਨੇ ਉਹਨਾਂ ਦਾ ਇਹ ਪਿੰਡ ਸੀ ਪੂਰੇ ਦਾ ਪੂਰਾ। ਫਿਰ ਉਸ ਤੋਂ ਬਾਅਦ ਜਦੋਂ 12ਵੀਂ ਸਦੀ 'ਚ ਆ ਗਈ ਸਲਤਨਤ, ਆ ਗਈ ਅਬਦੁਲ ਮੋਮਨ, ਉਹਦੀ ਸਰਕਾਰ ਆ ਗਈ, ਹਕੂਮਤ ਆ ਗਈ ਅਲਮੋਹਦ ਸਲਤਨਤ ਦੀ। ਉਹਨਾਂ ਨੇ ਇਹਨਾਂ ਨੂੰ ਆਪਣੇ ਨਾਲ ਰਲਾ ਲਿਆ। ਤੇ ਜਿਹੜੇ ਜੰਗਜੂਆਂ ਦੇ ਤੌਰ ਤੇ ਬਾਅਦ 'ਚ ਇਹਨਾਂ ਨੂੰ ਇਸ ਪਿੰਡ ਵਾਲਿਆਂ ਨੂੰ ਇਸਤੇਮਾਲ ਕੀਤਾ, ਜਿਹੜੇ ਸਪੇਨ ਤੋਂ ਜਾਂ ਪੁਰਤਗੀਜ਼ ਤੋਂ ਜਿਹੜੇ ਹਮਲਾਵਰ ਆਉਂਦੇ ਸੀ ਉਹਨਾਂ ਨੂੰ ਰੋਕਣ ਵਾਸਤੇ। ਜਿਹੜੇ ਟੂਰਿਸਟ ਆਉਂਦੇ ਨੇ ਉਹਨਾਂ ਵਾਸਤੇ ਟੁਕ ਰਕਸ਼ੇ ਸਾਰਾ ਟੂਰ ਕਰਾਉਣ ਵਾਸਤੇ ਇਹਨਾਂ ਰੱਖੇ ਨੇ। ਇਹ ਪਤਾ ਨਹੀਂ ਕੀ ਚਾਰਜ ਕਰਦੇ, ਪੁੱਛਦਾ ਮੇਰੇ ਨਾਲ। ਵੀ ਮੈਂ ਲੈ ਲਿਆ ਰਕਸ਼ਾ, ਤੋਪਿਆ ਬਹੁਤ, ਆਂਦਾ ਵੀ 1 ਘੰਟੇ ਵਾਸਤੇ 100 ਰੁਪਈਆ। ਤੇ ਮੈਂ ਕਿਹਾ ਵੀ 2 ਘੰਟੇ ਲਵਾ ਦੇ ਤੇ ਤੈਨੂੰ 200 ਦੇ ਦਾਂਗੇ। ਸਾਰਾ ਸ਼ਹਿਰ ਇੱਕ ਵਾਰੀ ਘੁਮਾ ਦੇ, ਨਾਲੇ ਦੱਸ ਦੂਗਾ ਕਿ ਜਾਣਾ ਕਿੱਥੇ ਕਿੱਥੇ ਆ, ਕਿਹੜੀ ਜਗ੍ਹਾ, ਸਾਰੀਆਂ ਇਹਦੇ ਨਾਲ ਘੁੰਮ ਲੈਣੀਆਂ। ਆਹ ਦੋਸਤ ਆ ਗਿਆ। Yes. Thank you. Yeah, you're welcome. You're welcome to Morocco. Make a video on YouTube. Yes, You are on I know. YouTube. Yes. Okay, You're thank welcome. Yeah, let's say Allah. ਚਲੋ ਜੀ, ਉਹਨੇ ਚੱਲ ਵੇ ਨੀਲੀ ਘੋੜੀ ਆਇਆ। ਇਹ ਘੋੜੀ ਹੈ ਨੀਲੀ ਭਰਾਵਾ। ਇਹ ਘੋੜੀ ਆਪਾਂ ਖਰੀਦ ਲਈ ਹੈ ਤੇ ਇਹਦੇ ਤੇ ਤੁਹਾਨੂੰ ਸਾਰਾ ਸ਼ਹਿਰ ਮੈਂ ਘੁਮਾ ਦੇਣਾ। ਪਹਿਲਾਂ ਆ ਕਸਬਾ ਜਿਹੜਾ ਉਹ ਵੇਖ ਲਈਏ। ਇਹ ਬੈਟਰੀ ਤੇ ਵੀ ਆ ਤੇ ਨਾਲ ਪੈਡਲ ਵੀ ਮਾਰਦਾ ਮੁੰਡਾ ਨਾ। ਆ ਵੇਖ, ਇਹ ਪੈਡਲ ਵਾਲਾ ਵੀ ਆ। ਹੁਣ ਚੜਾਈ ਚੜੀ ਆ ਤੇ ਨਾਲ ਜ਼ੋਰ ਲੱਗ ਰਿਹਾ ਤੇ ਗਰਮੀ ਹੋ ਗਈ ਸੀ। ਮੈਂ ਕਿਹਾ ਮੈਂ ਸਾਰੇ ਦਾ ਸਾਰਾ ਇੱਕ ਵਾਰੀ ਤੁਹਾਨੂੰ ਇਸ ਰਕਸ਼ੇ ਤੇ ਬਹਿ ਕੇ ਘੁਮਾ ਦਾਂ। ਆ ਇਹਦਾ ਗੇਟ ਹੈ, ਪੁਰਾਣਾ ਗੇਟ। ਆਂਦੇ ਵੀ ਇਹਦੀ ਤਮੀਰ ਜਿਹੜੀ ਹੈ ਨਾ ਉਹ ਪੱਥਰਾਂ ਦੇ ਨਾਲ, ਐਸੇ ਪੱਥਰ ਨੇ ਵੀ ਮਤਲਬ ਜਿਵੇਂ ਉੱਥੇ ਮੈਂ ਪਿਛਲੀ ਵਾਲ ਵਹਾਈ ਸੀ, ਮਤਲਬ ਜਿਹੜੇ ਪਾਇਰੇਟਸ ਆਉਂਦੇ ਨੇ, ਹਮਲਾਵਰ ਆਉਂਦੇ ਨੇ, ਉਹ ਜਦੋਂ ਹਮਲਾ ਵੀ ਕਰਦੇ ਆ ਤੇ ਉਹਨਾਂ ਦੇ ਜਿਹੜੇ ਗੋਲੇ ਹੁੰਦੇ ਵੀ ਉਹ ਉਹਨਾਂ ਨੂੰ ਸਹਿ ਸਕਣ, ਇੰਨੀ ਸ਼ਕਤੀ ਉਹਨਾਂ 'ਚ ਹੋਣੀ ਚਾਹੀਦੀ। ਤੇ ਉਸ ਤਰ੍ਹਾਂ ਦੇ ਇਹਨਾਂ ਨੂੰ ਪੱਥਰ ਜਿਹੜੇ ਇਸਤੇਮਾਲ ਕੀਤੇ ਗਏ ਇਹਦੇ 'ਚ। ਬਹੁਤ ਹੀ ਖੂਬਸੂਰਤ ਤੇ ਪਿਆਰਾ ਪਿੰਡ ਆ ਜਿੱਥੇ ਆਪਾਂ ਤੁਹਾਨੂੰ ਮੈਂ ਲੈ ਕੇ ਜਾ ਰਿਹਾ। ਵਾਹ ਵਾਹ ਵਾਹ, ਆ ਰਕਸ਼ੇ ਵਾਲਾ ਕੰਮ ਵਾਧੂ ਹੋ ਗਿਆ ਆਪਣਾ ਨਾ। ਇਹ ਸਰਕਾਰੀ ਆ ਸਾਈਕਲ ਇਸ ਏਰੀਆ ਦੇ ਵਿੱਚ, ਤਾਂ ਕਿ ਜਿਹੜੇ ਟੂਰਿਸਟ ਆਉਣ ਉਹਨਾਂ ਨੂੰ ਘੁਮਾ ਸਕਣ। ਇਹਦਾ ਮੇਨ ਦਰਵਾਜ਼ਾ ਤੇ ਇਹਦਾ ਨਾਂ ਜਿਹੜਾ ਬਾਬੁਲ ਕਬੀਰ ਆ।
ਤੇ ਆਂਦੇ ਆ ਵੀ ਫਨ ਤਮੀਰ ਦਾ ਬਿਹਤਰੀਨ ਨਮੂਨਾ ਉਦੋਂ ਦੇ ਵੇਖੋ ਵੀ ਐਡਾ ਖੂਬਸੂਰਤ ਤੇ ਸੋਹਣਾ ਦਰਵਾਜ਼ਾ ਉਦੋਂ ਕਿਵੇਂ ਇਹਨਾਂ ਤਿਆਰ ਕੀਤਾ ਉਹ People you live in here, very Okay. European you live in. now live 3000 people Yes. ਹਾਂ Family French. ਹਾਂ, ਇਹਦੇ ਚ 3000 ਲੋਕ ਜਿਹੜੇ ਅੱਜ ਵੀ ਆਬਾਦ ਨੇ ਇਸ ਸ਼ਹਿਰ ਦੇ ਵਿੱਚ ਆਂਦੇ ਵੀ ਇਹਦਾ ਬਹੁਤ ਹੀ ਖੂਬਸੂਰਤ ਤੰਗ ਤੇ ਸੋਹਣੀਆਂ ਗਲੀਆਂ ਇੱਕੋ ਜਿਹਾ ਜਿਵੇਂ ਵੇਖੋ ਪੇਂਟ ਨੀਲਾ ਚਿੱਟਾ ਬਹੁਤ ਜਗ੍ਹਾ ਤੇ ਨੀਲਾ ਕੀਤਾ ਬਹੁਤ ਜਗ੍ਹਾ ਤੇ ਚਿੱਟਾ ਕੀਤਾ ਪੇਂਟ ਅੱਜ ਦੀ ਖੂਬਸੂਰਤੀ ਜਿਹੜੀ ਬਰਕਰਾਰ ਹੈ ਆਂਦੇ ਜਿਹੜਾ ਕਸਬਾ ਜਿਹੜਾ ਨਾ ਇਹਦੇ ਵਿੱਚ ਇੱਕ ਅੰਦਲਸੀ ਬਾਗ ਬਣਾਇਆ ਗਿਆ ਸੀ 20ਵੀਂ ਸਦੀ 'ਚ ਉਹ ਜਦੋਂ ਅੰਦਰਲਸ ਆਏ ਸਨ ਉਹਨਾਂ ਨੇ ਤਮੀਰ ਕੀਤਾ ਸੀ ਇਹ ਬਾਗ ਗਾਰਡਨ ਉਹ ਵੀ ਤੁਹਾਨੂੰ ਵਿਖਾਉਣਾ ਆ ਛੋਟੇ ਛੋਟੇ ਸਨੈਕਸ ਵਾਲੀਆਂ ਸ਼ਾਪਾਂ ਦੁਕਾਨਾਂ ਜਿਹੜੀਆਂ ਬਣੀਆਂ ਵੀ ਪਿੰਡ ਦੇ ਬਾਹਰ ਜਿਹੜੀ ਸੀ ਵਾਲੀ ਸਮੁੰਦਰ ਵਾਲੀ ਸ਼ਾਇਦ ਆ ਗਈ ਇਹ ਜਿਹੜਾ ਬਹਿਰਾ ਓਕੀਅਨਸ ਜਿਹੜਾ ਵਾਈਦਾ ਦਾ ਨਾਂ ਤੇ ਬਾਦੀ ਜਿਹੜੀ ਨਾ ਅਬੂ ਰਿਕਰਾਕ ਉਹਦੇ ਵਿਚਕਾਰ ਇਹ ਜਿਹੜਾ ਕਸਬਾ ਇਹ ਪਿੰਡ ਆ ਇਹ ਅੱਜ ਵੀ ਕਾਮੋਦਾਮ ਹੈ ਕਹਿੰਦੇ ਵੀ ਸ਼ਾਮ ਟਾਈਮ ਹੁਣ ਤੇ ਦੁਪਹਿਰ ਆ ਤੇ ਬਗਲੇ ਪਰਿੰਦੇ ਸ਼ਾਮ ਨੂੰ ਬੜੇ ਉੱਡਦੇ ਆ ਤੇ ਨੀਲਾ ਅਸਮਾਨ ਤੇ ਨੀਲਾ ਪਾਣੀ ਕਿਆ ਖੂਬਸੂਰਤ ਲੱਗਦਾ ਰਾਤ ਨੂੰ ਸ਼ਾਮ ਟਾਈਮ ਥੱਲੇ ਸਾਰਾ ਬੀਚ This is the picture. Plage Rabat, the beach Rabat. ਆ ਇਹ ਥੱਲੇ ਸਾਰਾ ਬੀਚ ਹੈ ਪਿੰਡ ਦੇ ਮਤਲਬ ਆ ਉਹਨਾਂ ਨੇ ਉਦੋਂ ਦੀਆਂ ਤੋਪਾਂ ਵੀ ਰੱਖੀਆਂ ਇਹ ਆਂਦੇ ਵੀ ਉਦੋਂ ਪਹਿਲਾਂ ਤਾਂ ਸਨ ਬਹਿਰੀ ਕਜ਼ਾਕ ਵੀ ਲੁੱਟਣ ਵਾਲੇ ਸਨ ਪਾਇਰੇਟ ਸਨ ਫਿਰ ਬਾਅਦ 'ਚ ਜਦੋਂ ਉਹਦੀ ਇਹਨਾਂ ਦੀ ਸਰਕਾਰ ਆਈ ਮੋਹਤ ਉਹਨਾਂ ਨੇ ਆ ਕੇ ਫਿਰ ਇਹਨਾਂ ਨੂੰ ਹਾਇਰ ਕਰ ਲਿਆ ਰਿਕਰੂਟ ਕਰ ਲਿਆ ਆਪਣੀ ਮਿਲਟਰੀ ਦੇ ਵਿੱਚ ਤੇ ਮਿਲਟਰੀ ਦਾ ਹਿੱਸਾ ਬਣਾ ਲਿਆ ਤਾਂ ਕਿ ਜਿਹੜੇ ਕਿਉਂਕਿ ਇਸ ਏਰੀਏ ਦੇ ਸਨ ਇੱਥੋਂ ਦੇ ਚੰਗੇ ਤਰੀਕੇ ਨਾਲ ਜਾਣਦੇ ਸਨ ਵੀ ਜਿਹੜੇ ਕਿਉਂਕਿ ਬਹਿਰੀ ਕਜ਼ਾਕ ਸਨ ਵੀ ਕੌਣ ਕਿੱਧਰੋਂ ਆਉਂਦਾ ਹਾਂ ਇੱਕ ਸਾਈਡ ਸ਼ਹਿਰ ਦੀ ਉਹਦੀ ਕਸਬੇ ਦੀ ਇੱਕ ਸਾਈਡ ਹੈ ਇੱਥੋਂ ਸਾਰੇ ਦਾ ਸਾਰਾ ਰਬਾਤ ਸ਼ਹਿਰ ਦਿਸਦਾ ਉਹ ਮੁਹੰਮਦ 6 ਬਿਲਡਿੰਗ ਹੈ ਸਾਹਮਣੇ ਨਜ਼ਰ ਆਉਂਦੀ ਇੱਥੋਂ ਬੀਚ ਵੀ ਸਾਰਾ ਤੇ ਰਬਾਤ ਸ਼ਹਿਰ ਵੀ ਸਾਰਾ ਜਿਹੜਾ ਨਜ਼ਰ ਆਉਂਦਾ ਤੇ ਇੱਧਰ ਸਾਰੇ ਦਾ ਸਾਰਾ ਸਮੁੰਦਰ ਹੈ ਇਸ ਪਿੰਡ ਕਸਬਾ ਉਦਾਇਆ ਦਾ ਜਿਹੜਾ ਮਸ਼ਹੂਰ ਚੀਜ਼ਾਂ ਨੇ ਨਾ ਉਹਦੇ ਵਿੱਚ ਇੱਕ ਮਿਊਜ਼ੀਅਮ ਹੈ ਇੱਥੇ ਮਿਊਜ਼ੀਅਮ ਵੀ ਬਣਾਇਆ ਗਿਆ ਉਸ ਤੋਂ ਬਾਅਦ ਇੱਕ ਉਂਦਲਸ ਗਾਰਡਨ ਹੈ ਜਦੋਂ ਜਿੱਥੇ ਮੈਂ ਹੁਣ ਫਿਰਨ ਡਿਆ ਜਦੋਂ ਉਂਦਲਸ ਦੀ ਆਈ ਨਾ ਮਤਲਬ ਉਹਨਾਂ ਨੇ ਇੱਥੇ ਆਪਣੇ ਪੈਰ ਜਮਾਏ ਉਦੋਂ ਇਹਨਾਂ ਨੇ ਇਹ ਤਮੀਰ ਕਰਵਾਇਆ ਆ ਵਾਲਾ ਗਾਰਡਨ ਇੱਥੇ ਬੂਟੇ ਆਂਦੇ ਨੇ ਬੜੇ ਖੂਬਸੂਰਤ ਤੇ ਕੀਮਤੀ ਲਾਏ ਗਏ ਨੇ ਤੇ ਬੜਾ ਸੋਹਣਾ ਗਾਰਡਨ ਹੈ ਇਸ ਪਿੰਡ ਦੇ ਵਿੱਚ ਵੀ ਛਾਂ ਨਾਲ ਘਿਰਿਆ ਹੋਇਆ ਤੇ ਅੱਜ ਕੱਲ ਇੱਥੇ ਮੁxtਲਿਫ ਕੈਫੇ ਸ਼ਾਪਸ ਵਗੈਰਾ ਬਣੇ ਨੇ ਜਿਹੜੇ ਟੂਰਿਸਟ ਆਉਂਦੇ ਨੇ ਉਹ ਆ ਕੇ ਕਾਫੀ ਪੀਂਦੇ ਨੇ ਚਾਹ ਚ ਕੁਛ ਮਾੜਾ ਮੋਟਾ ਸਨੈਕਸ ਨੂੰ ਲੈ ਕੇ ਇਸ ਤਰ੍ਹਾਂ ਟੂਰਿਸਟ ਨੂੰ ਐਂਟਰਟੇਨ ਕਰਦੇ ਨੇ ਬਹੁਤ ਸੋਹਣਾ ਗਾਰਡਨ ਬਣਾਇਆ ਗਲੀਆਂ ਵੇਖੋ ਕਿੱਡੀਆਂ ਸੋਹਣੀਆਂ ਸ਼ਾਨਦਾਰ ਅਸੀਂ ਹੁਣ ਇਹਨਾਂ ਦਾ ਜਿਹੜਾ ਹੈਗਾ ਨਾ ਮੁਹੰਮਦ ਪੰਜਮ ਉਹਦਾ ਪੈਲਸ ਵੇਖਣ ਵਾਸਤੇ ਜਾ ਰਹੇ ਹਾਂ ਪੈਲਸ ਵੇਖਾਂਗੇ ਤੇ ਫਿਰ ਅੱਗੇ ਇੱਕ ਹਸਨ ਟਾਵਰ ਆ ਉਸ ਪਾਸੇ ਜਾਣਾ ਸੋ ਟੂਰ ਜਿਹੜਾ ਨਾ ਬੜਾ ਸਵਾਦ ਮੈਨੂੰ ਆਉਂਦਿਆ ਜੇ ਤੇ ਹੁੰਦਾ ਨਾ ਬਾਏ ਫੁੱਟ ਤੇ ਫਿਰ ਪਸੀਨਾ ਵੀ ਬੜਾ ਆਉਣਾ ਸੀ ਮੈਨੂੰ ਪਰ ਇਹ ਵੀ ਸਕੂਟੀ ਲੈ ਲਈ ਆ ਇਹਦੇ ਨਾਲ ਗੁਜ਼ਾਰਾ ਵਧੀਆ ਹੁੰਦਾ When you look the port, Spain, yeah. Morocco. Okay, ਕਹਿੰਦਾ ਵੀ ਸਾਰਾ ਦਾ ਸਾਰਾ ਫ੍ਰੈਂਚ ਪੇਂਟ ਹੈ ਇੱਥੇ ਦੂਜਾ ਪੇਂਟ ਨਹੀਂ ਨਾਰਮਲ ਤੁਸੀਂ ਸਮਝੋ ਵੀ ਨਾਰਮਲ ਆ ਇਹ ਨਾਰਮਲ ਪੇਂਟ ਨਹੀਂਗਾ Good restaurant, Dina Rajat. Oh. Dans le Haïs Moroccan. ਜਿੰਨਾ ਰਿਜ਼ੋਰਟ Dina Rajat. Dina. Dina Rajat. Three Dina port Rajat. restaurant. In the good cuisine Rabat. The music Andalou, the vrai musician tonight. okay
Là, this is the similar. Rabat is similar to Andalusia. The Granada, Sevilla, la Alhambra. Okay. And Sud de Spania. Similar. ਆਂਦਾ ਵੀ ਮਿਊਜ਼ਿਕ ਦੇ ਨਾਲ ਨਾਲ ਇੱਥੋਂ ਦਾ ਜਿਹੜਾ ਟ੍ਰੈਡੀਸ਼ਨਲ ਮਿਊਜ਼ਿਕ ਦੇ ਨਾਲ ਨਾਲ ਕੁਜ਼ੀਨ ਇੱਥੋਂ ਦਾ ਖਾਣਾ ਜਿਹੜਾ ਵਧੀਆ। ਇੰਨੀ ਕੁ ਤਾਂ ਅੰਗਰੇਜ਼ੀ ਮੈਨੂੰ ਦੋਸਤਾਂ ਆਉਂਦੀ ਹੈ ਤੇਰੇ ਜਿੰਨੀ। ਜਿਹੜੇ ਮੈਂ ਦਰਵਾਜ਼ੇ ਤੁਹਾਨੂੰ ਇਸ ਤੋਂ ਵਿਖਾ ਰਿਹਾ, ਇਸ ਜਿਹੜੇ ਦਰਵਾਜ਼ੇ ਨਜ਼ਰ ਆਉਂਦੇ ਨੇ ਇਹਨਾਂ ਨੇ ਸਾਰੇ ਫ੍ਰੈਂਚ ਨੇ। ਮਤਲਬ ਜਿਵੇਂ ਮੈਂ ਦੱਸਿਆ ਨਾ, ਪੇਂਟ ਵੀ ਤੇ ਦਰਵਾਜ਼ੇ ਵੀ ਉਹੀ ਬਣੇ ਉਦੋਂ ਦੇ ਲੱਗੇ ਨੇ, ਫ੍ਰੈਂਚ ਸਟਾਈਲ ਦੇ ਤੇ ਉਦੋਂ ਦੇ ਪੁਰਾਣੇ। ਨਾਮ ਮੁਹੰਮਦ ਪੰਜਮ ਹੈ ਨਾ, ਉਹਦੇ ਨਾਂ ਤੋਂ ਗਲੀ ਮਨਸੂਬ ਹੈ। ਫੂਡ ਸਟਰੀਟ ਤੁਸੀਂ ਕਹਿ ਸਕਦੇ ਜੇ ਕਿ ਅਸੀਂ ਇਹਨਾਂ ਦੀ ਫੂਡ ਸਟਰੀਟ 'ਤੇ ਫਿਰਦੇ ਪਏ ਹਾਂ। ਇੱਥੋਂ ਦੇ ਲੋਕਲ ਖਾਣੇ, ਫਰੂਟ, ਸਬਜ਼ੀਆਂ, ਮਤਲਬ ਜੋ ਆ ਮੁੰਡੇ ਵੀ ਆਪਣੇ ਪਿੰਡਾਂ ਤਰ੍ਹਾਂ ਬੈਠੇ ਜਿਵੇਂ ਵਿਹਲੇ ਆ ਕੇ ਬਹਿ ਜਾਂਦੇ ਨੇ। ਇਹਦੇ ਜੁਮੇ ਦੀ ਨਮਾਜ਼ ਹੈ, ਪਿੱਛੇ ਜੁਮੇ ਦੀ ਨਮਾਜ਼ ਹੋ ਗਈ ਹੈ। ਇੱਥੇ ਇਸ ਮਸਜਿਦ ਹੁਣ ਪੜ੍ਹੀ ਜਾ ਰਹੀ, ਮਤਲਬ ਇਹ ਵੀ ਆਪਣੇ ਤਰ੍ਹਾਂ ਇੱਥੇ ਵੀ ਟਾਈਮ ਅੱਗੇ ਪਿੱਛੇ ਹੈਗਾ। ਕਿਉਂਕਿ ਸਾਡੇ ਵੀ 12:30 1 ਵਜੇ ਵੀ ਹੋ ਜਾਂਦੀ ਆ, 1:30 ਵਜੇ ਵੀ ਹੁੰਦੀ ਆ, 3:30 ਵਜੇ ਜਾਂਦੀ। ਸਾਰੇ ਇਸ ਤਰ੍ਹਾਂ ਹੀ ਆ। ਟੂਰਿਸਟ ਜਿਹੜੇ ਬਹੁਤ ਇਹਨਾਂ ਨੇ ਲੋਕਲ ਵੀ ਤੇ ਦੂਜੇ ਵੀ ਫੂਡ ਸਟਰੀਟਾਂ ਬਹੁਤ ਬਣੀਆਂ ਵਿੱਚ ਨਾ। ਅਸੀਂ ਉੱਥੋਂ ਨਿਕਲ ਕੇ ਪਿੰਡ ਤੋਂ ਨਿਕਲ ਕੇ ਆ ਗਏ ਨਾ, ਜਿਹੜਾ ਕਿਲ੍ਹਾ ਸੀ ਉਹਦੇ ਵਿੱਚ। ਸੋ ਉਹਦੇ ਆਲੇ ਦੁਆਲੇ ਸਾਰੀਆਂ ਗਲੀਆਂ ਦੇ ਵਿੱਚ ਕਿਉਂਕਿ ਟ੍ਰੈਫਿਕ ਨਹੀਂ ਹੈ ਇੱਥੇ, ਵਾਕ ਕਰਕੇ ਆ ਸਕਦੇ ਜਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਇਹਨਾਂ ਦਾ ਟੂਰ ਵਾਲੀਆਂ ਨੇ ਕੁਛ ਚੀਜ਼ਾਂ ਉਹ ਆ ਸਕਦੀਆਂ। Water, my friend. ਇੱਥੋਂ ਦੇ ਲੋਕਲ ਫੂਡ ਵੀ ਮੈਂ ਟਰਾਈ ਕਰਦਾ ਪਿਆ, ਨਾਲ ਨਾਲ ਉਹ ਵੀ ਖਾਈ ਜਾਂਦਾ ਵੀ ਇੱਥੇ ਕਿਸ ਤਰ੍ਹਾਂ ਦੀ ਕਿਹੜੀ ਚੀਜ਼ ਹੈ। ਆਹ ਵੇਖੋ, ਇਹਨਾਂ ਦਾ ਜਿਵੇਂ ਤੁਹਾਨੂੰ ਦੱਸਿਆ ਨਾ ਵੀ ਫਰੂਟ ਬਹੁਤ ਵਧੀਆ। ਆਹ ਮੈਂ ਲੈ ਲਿਆ, ਮੈਨੂੰ ਭੁੱਖ ਜਿਹੀ ਲੱਗਣੀ, ਨਾਲ ਪਾਣੀ ਲਿਆ, ਨਾਲੇ ਲਿਆ ਫਰੂਟ, ਕੱਟਿਆ ਹੋਇਆ ਫਰੂਟ ਨਾਲ। ਮੈਂ ਕਿਹਾ ਵੀ ਟਰਾਈ ਕਰੀ ਚੱਲੀਏ ਇਹਨਾਂ ਦਾ ਕਿ ਕਿਸ ਤਰ੍ਹਾਂ ਦੀਆਂ ਚੀਜ਼ਾਂ ਨੇ ਇਹਨਾਂ ਦੀ ਫੂਡ ਸਟਰੀਟ 'ਤੇ। ਲੋਕਲ ਡਿਸ਼ਜ਼ ਜਿਹੜੀਆਂ ਨੇ, ਲੋਕਲ ਇਹਨਾਂ ਦਾ ਕਿਸ ਤਰ੍ਹਾਂ ਦਾ ਸਮਾਨ ਹੈ, ਇਹ ਮੈਂ ਰਕਸ਼ੇ ਤੇ ਬਹਿ ਕੇ ਚੈੱਕ ਕਰਦਾ। ਵੀਡੀਓ ਬੰਦ। ਉਧਰੋਂ ਨਿਕਲੇ ਅਸੀਂ, ਮੇਨ ਜਿਹੜੀ ਸਟਰੀਟ ਹੈ ਸ਼ਹਿਰ ਦੇ ਵਿੱਚੋਂ ਦੀ, ਬੜੀ ਸਾਫ ਸੁਥਰੀ ਤੇ ਨੀਟ ਐਂਡ ਕਲੀਨ। ਆ ਵੀ ਇੱਕ ਮਿਊਜ਼ੀਅਮ ਹੈ। ਉਹਨਾਂ ਨੇ ਬੈਂਕਲ ਮਗਰਬ ਬਣਾਤਾ, ਜਿਹੜੀ ਪੁਰਾਣੀ ਕੋਈ ਬਿਲਡਿੰਗ ਸੀ ਉਹਨੂੰ ਬੈਂਕਲ ਮਗਰਬ ਬਣਾਤਾ ਸੀ। ਤੇ ਉਧਰ ਅਸੀਂ ਪੈਲਸ ਵਾਲੇ ਪਾਸੇ ਜਾ ਰਹੇ ਹਾਂ। ਬੜਾ ਨੀਟ ਐਂਡ ਕਲੀਨ। ਮੈਂ ਦੱਸਾਂ ਤੁਹਾਨੂੰ ਵਿਖਾਵਾਂਗਾ ਵੀ ਇਸ ਤੋਂ ਬਾਅਦ ਜਦੋਂ ਨਿਕਲਾਂਗੇ ਟੂਰ ਕਰਕੇ। ਏਡਾ ਨੀਟ ਐਂਡ ਕਲੀਨ ਸ਼ਹਿਰ, ਮਤਲਬ ਵੀ ਉਹ ਲੈਂਪੋਸ ਜਿਵੇਂ ਆ ਉੱਤੇ ਲੈਂਪੋਸ ਨੇ। ਇਹ ਤੁਹਾਨੂੰ ਜਿੱਧਰੋਂ ਵੀ ਤੁਸੀਂ ਸ਼ਹਿਰ 'ਚ ਵੜੋਗੇ ਤੁਹਾਨੂੰ ਹਰ ਥਾਂ ਲੱਗੇ ਮਿਲਣਗੇ ਤੇ ਬਹੁਤ ਸੋਹਣੇ ਲੱਗਦੇ ਖਜੂਰਾਂ ਦੇ ਨਾਲ ਨਾਲ। ਆਹ ਜਿਹੜੇ ਲੈਂਪੋਸ ਨੇ ਇਹ ਆਇਆ ਤੇ ਫਿਰ ਵੀ ਇੱਥੇ ਫਾਸਲਾ ਬਹੁਤਾ, ਮੇਨ ਰੋਡ ਤੇ ਥੋੜੇ ਫਾਸਲੇ 'ਤੇ ਸਾਰੇ ਲੈਂਪੋਸ ਲੱਗੇ। Now, my friend, this is the parliament. ਪਾਰਲੀਮੈਂਟ, ਆਹ ਇਹਨਾਂ ਦਾ ਪਾਰਲੀਮੈਂਟ ਆ ਗਿਆ ਜੀ। ਪਾਰਲੀਮੈਂਟ ਹਾਊਸ ਇਹਨੂੰ ਸਾਦੇ ਆਪਾਂ, ਲੈਜਿਸਲੇਟਿਵ ਅਸੈਂਬਲੀ। ਇਹ ਆ ਗਈ ਜੀ। ਲਓ ਵੀ ਮੈਂ ਆ ਗਿਆ ਪੈਲਸ ਦੇ ਅੰਦਰ। ਆ ਜਿਹੜਾ ਇਹ ਬਾਹਰ ਮਸਜਿਦ ਆ, ਪੈਲਸ ਦੇ ਬਾਹਰ ਨਮਾਜ਼ ਪੜ੍ਹਨ ਲਈ, ਨਮਾਜ਼ ਲਈ ਉਹ ਸਾਹਮਣੇ ਪੈਲਸ ਹੈ। ਇੱਥੋਂ ਅੰਦਰ ਜਾ ਕੇ ਆਪਾਂ ਵੇਖਦੇ ਹਾਂ ਤੇ ਬੜਾ ਖੂਬਸੂਰਤ ਜਿਹੜਾ ਸਜਾਇਆ ਅੰਦਰੋਂ। ਇਹਨਾਂ ਦਾ ਜਿਹੜਾ ਬਾਦਸ਼ਾਹ ਸੀ ਉਹਦਾ ਪੈਲਸ ਸੀ। ਹੁਣ ਵਿਜ਼ਿਟਰਸ ਵਾਸਤੇ ਇਹਨਾਂ ਨੇ ਮੁਖਤਸ ਕਰਤਾ ਵੀ ਵਿਜ਼ਿਟਰ ਆ ਕੇ ਵਿਜ਼ਿਟ ਕਰਨ ਤੇ ਉਹਨੂੰ ਵੇਖ ਲੈਣੇ। ਤੇ ਟਿਕਟ ਪਤਾ ਨਹੀਂ, ਹੁਣ ਅੱਗੇ ਜਾ ਕੇ ਪਤਾ ਲੱਗੂ ਕਿ ਟਿਕਟ ਹੈ ਕਿ ਨਹੀਂ ਹੈ। ਆਹ ਉੱਥੇ ਜਾਣਾ ਸੀ ਪੈਲਸ ਮੈਂ ਜਾਣਾ ਉੱਧਰ। ਤੇ ਮੈਂ ਬੂਟੇ ਵੇਖਣ ਡਿਆ ਵੀ ਬੂਟੇ ਕਿੱਡੇ ਸੋਹਣੇ ਹੋਏ, ਐਵੇਂ ਹੱਥ ਨਾਲ ਬਣਾਏ ਆ। ਇਹ ਕਾਹਦੇ ਹੋਏ ਇਹ ਨਹੀਂ ਗੈਸ ਕਰਕੇ ਕਰਾਂ ਕਾਹਦੇ ਆ। ਇਹ ਕਮੈਂਟ ਕਰਕੇ ਦੱਸਿਓ ਵੀ ਕਿਹੜੇ ਬੂਟੇ ਕਾਹਦੇ ਆ। ਸਾਰੇ ਸੇਮ ਹੀ ਜਿਹੇ ਆ, ਜਿਵੇਂ ਬਿਲਕੁਲ ਹੱਥ ਨਾਲ ਬਣਾਏ ਬੂਟੇ ਦੇ ਉੱਤੇ ਪੱਤੇ ਲਾਤੇ। ਬਹੁਤ ਵੱਡਾ ਏਰੀਆ ਇਸ ਪੈਲਸ ਦਾ। ਰਕਸ਼ੇ ਜਿਹੜੇ ਟੂਰਿਸਟ ਆਉਂਦੇ ਉਹਨਾਂ ਨੂੰ ਵੀ ਜਿਹੜੇ ਆਪਾਂ ਰਕਸ਼ਾ ਜਿਹਾ ਲਿਆ ਉਹ ਵੀ ਬਾਹਰ ਹੀ ਖਲੋਤਾ ਵੀ ਅੰਦਰ ਨਹੀਂ ਆ ਸਕਦੇ। ਇਹਨਾਂ ਦੇ
ਮਤਲਬ ਅੰਦਰ ਜਿਹੜੇ ਕੰਮ ਕਰਦੇ ਹੋਣਗੇ, ਜਾਂ ਮੈਂ ਅੰਦਰ ਵੇਖਿਆ ਜਿਹੜੇ ਕੋਈ ਕੰਮ ਕਰਨ ਦੇ ਦੂਸਰਾ ਕੰਸਟਰਕਸ਼ਨ ਵਗੈਰਾ ਦੇ ਰੋਡ ਦਾ, ਉਹ ਲੋਕ ਹੀ ਆ ਸਕਦੇ, ਉਹ ਗੱਡੀਆਂ ਲੈ ਕੇ ਆ ਸਕਦੇ, ਦੂਸਰੇ ਬਾਹਰ ਤੱਕ ਹੀ ਰਹਿ ਸਕਦੇ। ਹੁਣ ਅੱਗੇ ਪੁਲਿਸ ਵਾਲੇ ਖਲੋਤੇ ਆ, ਪਤਾ ਨਹੀਂ ਹੁਣ ਅੰਦਰ ਜਾਣ ਦਿੰਦੇ ਆ ਕਿ ਬਾਹਰੋਂ ਮੋੜ ਦੇਣਾ, ਇਸ ਗੱਲ ਦਾ ਮੈਨੂੰ ਵੀ ਨਹੀਂ ਪਤਾ, ਜਾ ਕੇ ਪੁੱਛ ਲੈਂਦੇ। ਇਹ ਆ ਗਿਆ ਜੀ ਪੈਲਸ ਸਾਹਮਣੇ। ਬਾਹਰ ਮੈਨੂੰ ਲੱਗਦਾ ਅੰਦਰ ਹਲੇ ਵੀ ਰਹਿੰਦੇ ਹੋਣੇ ਆ, ਕਿਉਂਕਿ ਸਿਕਿਉਰਿਟੀ ਜਿਹੜੀ ਆ ਮੈਨੂੰ ਲੱਗਦਾ ਵੀ ਇਕੱਲੇ ਵਿਜ਼ਿਟਰ ਵਾਸਤੇ ਹੀ ਹੈ, ਤੇ ਅੰਦਰ ਵੀ ਹੋਣੇ ਆ ਕਿ ਜਿੰਨੀ ਸਿਕਿਉਰਿਟੀ ਆ। ਜੇ ਅੰਦਰ ਨਾ ਜਾਣ ਦਿੱਤਾ ਤੇ ਫਿਰ ਸਮਝੋ ਵੀ ਇਸ ਅੰਦਰ ਉਹਨਾਂ ਦੀ ਰਿਹਾਇਸ਼ ਹੈਗੀ ਹੈ। ਸਾਰੇ ਦਾ ਸਾਰਾ ਪੈਲਸ ਹੀ ਆ ਉੱਧਰੋਂ ਇੱਧਰ ਤੱਕ। ਉਹਨੂੰ ਪੁੱਛਿਆ ਪੁਲਿਸ ਵਾਲੇ ਨੂੰ, ਆਂਦਾ ਵੀ ਸਿਰਫ ਤੁਸੀਂ ਫੋਟੋ ਖਿੱਚ ਸਕਦੇ ਜੀ, ਵੀਡੀਓ ਬਣਾ ਸਕਦੇ ਜੀ, ਅੰਦਰ ਨਹੀਂ ਜਾ ਸਕਦੇ। ਤੇ ਇਹਦਾ ਮਤਲਬ ਵੀ ਅੰਦਰ ਨਹੀਂ ਜਾ ਸਕਦੇ। ਜੇ ਮੇਰਾ ਵਾਕਫ ਹੁੰਦਾ ਤਾਂ ਫਿਰ ਮੈਂ ਜਾਣਾ ਸੀ, ਅੰਦਰ ਵਾਕਫ ਨਹੀਂ ਮੇਰਾ। ਰਕਸ਼ੇ ਤੋਂ ਉਤਰ ਕੇ ਇੱਥੇ ਤੱਕ ਦਾ ਆਉਣ ਦਾ ਗਰਮੀ 'ਚ ਸਫ਼ਰ ਕਰਨਾ ਵੀ ਮੈਨੂੰ ਲੱਗਦਾ ਸੂਦਮੰਦ ਸਾਬਤ ਨਹੀਂ ਦਾ, ਅੰਦਰ ਨਹੀਂ ਜਾਣ ਦਿੱਤਾ। ਚਲੋ ਕੋਈ ਨਹੀਂ, ਫੋਟੋ ਖਿਚਾਉਂਦੇ ਆ ਤੇ ਚੱਲਦੇ ਅੱਗੇ ਆਪਾਂ ਹਸਨ ਟਾਵਰ ਵੱਲ ਜਾਣਾ। ਇਹ ਆ ਗਿਆ ਜੀ ਅਸੀਂ ਸ਼ੈਲਾ ਸਾਦੇ ਨੂੰ, ਅੰਦਰ ਕੋਈ ਗਾਰਡਨ ਟਾਈਪ ਕੋਈ ਇਸ ਤਰ੍ਹਾਂ ਦਾ। ਇਹ ਆਂਦੇ ਵੀ ਰੋਮੀ ਸ਼ਹਿਰ ਦੇ ਖੰਡਰਾਤ ਜੋ ਇਸਲਾਮੀ ਸਲਤਨਤ ਦੇ ਦੌਰ ਦੇ ਵਿੱਚ ਉਹਦੇ ਰੂਹਾਨੀ ਜਗ੍ਹਾ ਸੀ। ਕਦੀਮ ਕਬਰਾਂ, ਬਗਾਤ, ਤਾਰੀਖੀ ਇਮਾਰਤਾਂ ਇਹਦੇ ਅੰਦਰ ਹੈ ਨੇ। ਇਹਨੂੰ ਸ਼ੈਲਾ ਸਾਦੇ ਜੀ। ਸ਼ਹਿਰ ਦੇ ਖੰਡਰਾਤ ਵੀ ਪੁਰਾਣੇ, ਫਿਰ ਇਸਲਾਮੀ ਸਲਤਨਤ ਦੇ ਦੌਰ ਦੀਆਂ ਰੂਹਾਨੀ ਜਗ੍ਹਾ ਬਜ਼ੁਰਗਾਂ ਵਾਲੀਆਂ ਜਿਹਨੂੰ ਆਪਾਂ ਸਾਦੇ ਹਾਂ, ਉਹ ਇਹਦੇ ਵਿੱਚ ਨੇ, ਇਸ ਸ਼ੈਲਾ ਦੇ ਵਿੱਚ। ਟਿਕਟ ਮੈਂ ਲੈ ਲਿਆ, 17 ਰੁਪਈਆਂ ਦਾ ਟਿਕਟ ਆ। ਜੇ ਤੁਸੀਂ ਲੈਣਾ ਗਾਈਡ ਦੇ ਨਾਲ ਤੇ ਉਹ 120 ਦਾ। ਉਹ ਗਾਈਡ ਇਹ ਨਹੀਂ ਹੈ ਵੀ ਤੁਹਾਡੇ ਨਾਲ ਜਾਣਾ, ਇਹ ਤੁਹਾਡਾ ਵਰਚੁਅਲ ਗਾਈਡ। ਵਰਚੁਅਲ ਗਾਈਡ ਮਤਲਬ ਵੀ ਤੁਹਾਨੂੰ ਇੱਕ ਹੈਂਡਸੈਟ ਦੇ ਦਿੰਦੇ ਆ, ਵਾਕੀ ਟਾਕੀ ਦੇ ਦਿੰਦੇ ਆ, ਉਹਦੇ ਵਿੱਚ ਸਾਰੀਆਂ ਲੈਂਗੁਏਜਸ ਸੈੱਟ ਨੇ ਤੇ ਉਹ ਤੁਹਾਨੂੰ ਦੱਸੀ ਜਾਣਗੇ, ਗਾਈਡ ਕਰੀ ਜਾਣਗੇ ਕਿ ਕਿਹੜੀ ਸ਼ੈ ਆ। ਮੈਂ ਕਿਹਾ ਵੀ ਮੈਂ ਹਿਸਟਰੀ ਥੋੜੀ ਬਹੁਤੀ ਉਹਦੀ ਵੇਖੀ ਆ, ਮੈਂ ਨਹੀਂ ਲੈਣਾ ਤੇ ਇਸ ਤੋਂ ਮੈਂ ਵਲੌਗ ਬਣਾਉਣਾ, ਮੈਂ ਆਪੇ ਜਾਊਂ ਬਗੈਰ ਟਿਕਟ ਹੀ ਇਕੱਲਾ। ਲੋ ਵੀ ਸ਼ੈਲਾ ਅੰਦਰੋਂ ਤੁਹਾਨੂੰ ਮੈਂ ਵਿਖਾ ਲਿਆਵਾਂ ਤੇ ਦੱਸ ਤੇ ਦਿੱਤਾ ਮੈਂ ਤੁਹਾਨੂੰ ਵੀ ਇਹਦੇ ਅੰਦਰ ਹੈ ਕੀ ਆ। ਹੁਣ ਗਾਰਡਨ ਬੜੇ ਸੋਹਣੇ ਅੰਦਰ ਬਣਾਏ ਇਹਨਾਂ ਨੇ ਵਿਜ਼ਿਟਰਸ ਦੀ ਅਟਰੈਕਸ਼ਨ ਵਾਸਤੇ, ਤੇ ਇਹ ਉਹਦਾ ਮੇਨ ਗੇਟ ਹੈ। ਇੱਥੇ ਟਿਕਟ ਵਗੈਰਾ ਚੈੱਕ ਕਰਨੇ। ਹੈਲੋ, ਇਸ ਤਰ੍ਹਾਂ ਦਾ ਅੰਦਰੋਂ ਜੀ ਸ਼ੈਲਾ, ਜਿਵੇਂ ਤੁਹਾਨੂੰ ਦੱਸਿਆ ਸੀ ਵੀ ਬੂਟੇ ਬਾਟੇ ਲਾਏ, ਅੰਦਰ ਕੈਫੇ ਉਹ ਵੀ ਬਣੇ ਆ, ਤੇ ਗਾਰਡਨ ਪੂਰਾ ਸੋਹਣਾ। ਇੱਧਰ ਕਾਫੀ ਸ਼ਾਪ ਹੈ, ਤੇ ਆ ਮਾਲੀਆਂ ਵੇਖੋ, ਟੋਪੀਆਂ ਕਿੰਨੀਆਂ ਸੋਹਣੀਆਂ ਪਾਈਆਂ ਇਹਨਾਂ ਦੇ। ਤੁਸੀਂ ਆਵਾਜ਼ਾਂ ਜ਼ਰਾ ਸੁਣਿਓ। ਜਿਵੇਂ ਇੱਕ ਰਾਤ ਨੂੰ ਆਪਾਂ ਕਿਸੇ ਜੰਗਲ ਜਾਂਦੇ ਆ ਤੇ ਉਦੋਂ ਇਦਾਂ ਦੀਆਂ ਆਵਾਜ਼ਾਂ ਆਉਂਦੀਆਂ, ਉਹ ਟਟੀਰੀਆਂ ਜੀਆਂ ਜਿਹੜੀਆਂ ਬੋਲਦੀਆਂ। ਉਹ ਥੱਲੇ ਸਾਰੇ ਜਿਹੜੇ ਉਹ ਖੰਡਰਾਤ ਨੇ, ਉੱਤੇ ਸਾਰਾ ਉਹਨਾਂ ਨੇ ਬਣਾਤਾ, ਕਿਉਂਕਿ ਜੰਗਲ ਨੂੰ ਉਹਨਾਂ ਨੇ ਉਹ ਕੀ ਕਹਿੰਦੇ ਹੁੰਦੇ ਆ, ਉਹਦੀ ਸ਼ਕਲ ਦੇਤੀ ਬਾਗ ਦੀ, ਜਾਂ ਬਾਗ ਨੂੰ ਜੰਗਲ ਦੀ, ਦੋਵਾਂ 'ਚ ਇੱਕ ਗੱਲ ਹੋਇਆ। ਇਹ ਸਾਹਮਣੇ ਸਾਰੇ ਖੰਡਰਾਤ, ਤੇ ਇਹ ਆਂਦੇ ਵੀ ਜਿਹੜੇ ਰੂਹਾਨੀ ਪੇਸ਼ਵਾ ਉਦੋਂ ਜਿਹੜੇ ਨੇ ਉਹ ਇੱਥੇ ਬਹਿ ਕੇ ਆਪਣੀ ਬੰਦਗੀ ਇਬਾਦਤ ਕਰਦੇ। ਉਹ ਸਾਰੇ ਦੇ ਸਾਰੇ ਖੰਡਰਾਤ ਨੇ ਇੱਧਰ। ਇਹ ਮੈਨੂੰ ਉਹ ਲੱਗਣ ਦੀ ਤਰਜ਼, ਜਿਵੇਂ ਮੈਂ ਤਾਂ ਵੀਡੀਓ ਸ਼ਾਇਦ ਦੇਖਿਆ ਹੋਇਆ ਤੁਸੀਂ ਹੜੱਪਾ ਦਾ, ਉਹਦੇ ਵਿੱਚ ਬਿਲਕੁਲ ਇਸ ਟਾਈਪ ਦੇ ਸੀ ਬਣਾ, ਉਹਦੇ 'ਚ ਵੀ ਖੋਲੇ ਬਣੇ। ਇਹ ਬਿਲਕੁਲ ਪੁਰਾਣੇ ਸਟਾਈਲ ਦੇ। ਆ ਛੋਟਾ ਜਿਹਾ ਅੰਦਰ ਕੋਈ ਕਿਲਾ ਟਾਈਪ ਹੈ, ਇਹਦੇ ਅੰਦਰ ਬਣਿਆ। ਹਾਂ, ਜਿਵੇਂ ਕਿਸੇ ਬਜ਼ੁਰਗ ਦੀ ਕੁਟੀਆ ਹੁੰਦੀ ਆ, ਜਿਵੇਂ ਆਪਾਂ ਕਹਿੰਦੇ ਆ ਵੀ ਇਬਾਦਤਗਾਹ, ਅੰਦਰ ਬਹਿ ਕੇ ਕਰਦੇ ਉਹ ਆ। ਪੁਰਾਣੀਆਂ ਕਬਰਾਂ, ਲੈਂਗੁਏਜ ਵੀ ਲਿਖੀ ਆ ਪੁਰਾਣੀ ਇਹਨਾਂ ਦੀ। ਉਹ ਵੀ ਕੋਈ ਛੋਟਾ ਜਿਹਾ ਕਿਲਾ ਨੁਮਾ।
ਤੁਹਾਨੂੰ ਮਾੜਾ ਜਿਹਾ ਵਿਖਾਵਾਂ ਅੰਦਰ ਕੀ ਹੈ। ਅੰਦਰ ਵੀ ਉਹੀ ਹੈ, ਮਤਲਬ ਉਹ ਛੋਟਾ ਜਿਹਾ ਉਹਨਾਂ ਨੇ ਕਿਲ੍ਹਾ ਜਿਹਾ ਬਣਾ ਕੇ ਅੰਦਰ ਜਿਵੇਂ ਬਜ਼ੁਰਗਾਂ ਦੀਆਂ ਕੁਟੀਆਂ ਜਿਹਨੂੰ ਆਪਾਂ ਸੱਦਦੇ ਹਾਂ ਉਸ ਟਾਈਪ ਦਾ ਆਹ ਸਾਰਾ। ਇੱਧਰ ਵੀ ਆ ਕਬਰਾਂ ਨੇ ਇਸ ਸਾਈਡ 'ਤੇ। ਜਿਵੇਂ ਤੁਹਾਨੂੰ ਦੱਸਦਾ ਨਾ ਵੀ ਸਮੁੰਦਰ ਦੇ ਆਸੇ ਪਾਸੇ ਆਉਂਦੇ ਵੀ ਸ਼ਾਮ ਨੂੰ ਜਿਹੜੀਆਂ ਇੱਥੇ ਪਰਿੰਦੇ ਬਹੁਤ ਉੱਡਦੇ ਨੇ। ਉਹ ਸਵਾਨ 'ਚ ਦੇਖੋ ਜਿਹੜੀਆਂ ਨਾ ਜਿਹਨਾਂ ਨੂੰ ਆਪਾਂ ਬਗਲੇ ਸੱਦਦੇ ਹਾਂ ਪੰਜਾਬੀ 'ਚ, ਉਹ ਬੈਠੇ। ਰਾਤੀ ਮੈਂ ਸਟੋਰੀ ਵੀ ਪਾਈ ਸੀ, ਇੱਥੇ ਸਮੁੰਦਰ 'ਤੇ ਬਹੁਤ ਉੱਡਦੇ ਨੇ ਰਾਤ ਨੂੰ। ਉਹ ਦੇਖਣ ਨੂੰ ਤੁਹਾਨੂੰ ਮਿਲਣਗੇ। ਹੁਣ ਆ ਧੁੱਪ ਸੇਕਣ ਡਏ। ਹਾਂ ਇੱਧਰ ਇੱਕ ਲੌਨ ਟਾਈਪ। ਮੈਂ ਰਾਤੀ ਜਦੋਂ ਵੜਿਆ ਨਾ, ਜਾਂ ਪਹਿਲੋਂ ਜਦੋਂ ਲੰਘ ਕੇ ਗਏ ਟਾਂਜੀਰ ਵੀ ਗਏ ਸਾਂ, ਸ਼ਫਸ਼ੌਨ ਗਏ ਸਾਂ, ਉਦੋਂ ਵੀ ਰਸਤੇ 'ਚ ਲੰਘੇ ਸਾਂ ਰਾਤੀ। ਤੇ ਸ਼ਹਿਰ ਦੇ ਵਿੱਚ ਵੜੇ ਇਸ ਦੇ ਅਸੀਂ ਰਬਾਤ ਦੇ ਵਿੱਚ। ਐਡਾ ਨੀਟ ਐਂਡ ਕਲੀਨ ਸੋਹਣਾ ਸ਼ਹਿਰ। ਜਿਵੇਂ ਮੈਂ ਤੁਹਾਨੂੰ ਅੱਗੇ ਦੱਸਿਆ ਵੀ ਲਾਈਟਾਂ ਜਿਹੜੀਆਂ ਲੈਂਪੋ ਥਾਂ ਥਾਂ 'ਤੇ ਲੱਗੇ ਆ, ਰਾਤ ਨੂੰ ਚਮਕ ਦਮਕ ਪੂਰੀ ਰੋਸ਼ਨੀ। ਵੀ ਜੇ ਸਹੀ ਕਹੀਏ ਨਾ ਆਪਾਂ, ਜੇ ਵੀ ਰੋਸ਼ਨੀਆਂ ਦਾ ਸ਼ਹਿਰ ਕਹੀਏ ਤਾਂ ਉਹ ਮੈਨੂੰ ਲੱਗਦਾ ਰਬਾਤ ਨੂੰ ਕਹਿਣਾ ਗਲਤ ਨਹੀਂ ਹੋਏਗਾ। ਐਡਾ ਸੋਹਣਾ ਸਜਾਇਆ ਹੁੰਦਾ ਰਾਤ ਨੂੰ ਵੀ। ਖੈਰ ਦਿਨ ਦੀ ਖੂਬਸੂਰਤੀ ਤੇ ਫਿਰ ਵੇਖਣ ਹੀ ਵਾਲੇ ਆ ਜਿਹੜੇ ਟੂਰਿਸਟ ਆਉਂਦੇ ਨੇ, ਉਹਨਾਂ ਵਾਸਤੇ ਇੱਕ ਸੁਜੈਸ਼ਨ ਵੀ ਆ ਵੀ ਜਦੋਂ ਆਓ ਤੇ ਟ੍ਰੇਨ 'ਤੇ ਆਉਣਾ ਜਾਂ ਮੈਟਰੋ 'ਤੇ ਆਉਣਾ ਵੀ ਕੋਸ਼ਿਸ਼ ਕਰੋ ਇੱਥੋਂ ਦੇ ਸ਼ਹਿਰ ਤੋਂ ਬਾਹਰ ਜਿਹੜੇ ਹੋਟਲ ਲੱਭਦੇ ਨੇ ਸਸਤੇ ਲੱਭ ਜਾਣਗੇ। ਸ਼ਹਿਰ ਦੇ ਵਿੱਚ ਮਹਿੰਗੇ ਬਹੁਤ ਲੱਭਦੇ। ਰਾਤੀ ਅਸੀਂ 1 ਵਜੇ ਤੱਕ ਫਿਰਦਾ ਰਿਹਾ ਮੈਂ, ਤੇ ਫਿਰ ਹੋਟਲ ਲੱਭਾ ਤੇ ਫਿਰ ਉਹਦੇ 'ਚ ਸੁੱਤਾ। ਤੇ ਰਾਤੀ ਲੇਟ ਹੀ ਉੱਠ ਕੇ ਨਿਕਲਿਆ ਮੈਂ ਸ਼ਹਿਰ ਘੁੰਮਣ ਵਾਸਤੇ। ਲੇਕਿਨ ਇਹ ਵੀ ਅੱਗੋਂ ਫੈਸਲਾ ਚੰਗਾ ਕਰ ਲਿਆ। ਆ ਰਿਕਸ਼ਾ ਜਿਹਾ ਲੈ ਲਿਆ, ਸਕੂਟੀ, ਉਹਨੇ ਸਾਰਾ ਘੁਮਾਤਾ ਇੱਕ ਵਾਰੀ ਸਾਨੂੰ ਸ਼ਹਿਰ ਪੂਰੇ ਦਾ ਪੂਰਾ ਥੋੜੇ ਜਿਹੇ ਟਾਈਮ ਦੇ ਵਿੱਚ। ਥੈਂਕ ਯੂ ਮਾਈ ਬ੍ਰਦਰ। Thank you. Thank So you very nice much. of you. Thank you very much. You're welcome in Morocco. Good Pakistan. And very good to her. Thank you. Thank you. I really enjoy. Thank you, sir. Thank you very much. ਇੱਥੋਂ ਅਸੀਂ ਅੰਦਰ ਵੜੇ ਸਾਂ, ਇੱਥੋਂ ਲਿਆ ਕੇ ਤੇ 2 ਘੰਟੇ ਤੇ 2 ਘੰਟੇ 40 ਮਿੰਟ ਦਾ ਪੂਰੇ ਦਾ ਇਹਨੇ ਟੂਰ ਕੀਤਾ ਤੇ ਮੈਂ ਸਾਰਾ ਘੁਮਾ ਲਿਆ। ਤੇ ਹੁਣ ਅੱਜ ਦਾ ਵਲੌਗ ਜਿਹੜਾ ਮੈਂ ਇੱਥੇ ਖਤਮ ਕਰ ਲਾਂਗਾ। ਰਬਾਤ ਸਾਰਾ ਵੇਖ ਲਿਆ ਤੇ ਮੈਂ ਕੋਸ਼ਿਸ਼ ਕਰਦਾ ਕਿ ਇਹਦੇ ਵਿੱਚ ਹੀ ਕੁਛ ਸ਼ਹਿਰ ਦੇ ਕੁਛ ਵੀਡੀਓਜ਼ ਜਿਹੜੇ ਮੈਂ ਐਡ ਕਰ ਦੇਵਾਂ ਤੇ ਤੁਸੀਂ ਉਹ ਵੀ ਵੇਖ ਸਕੋਗੇ। ਤੇ ਮਿਲਦੇ ਤੁਹਾਨੂੰ ਅਗਲੇ ਵਲੌਗ ਦੇ ਵਿੱਚ। ਉਹ ਵਲੌਗ ਸਾਡਾ ਹੋਏਗਾ ਮਰਾਕਸ਼ ਤੋਂ।